ਉਧਰ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ $12 ਬਿਲੀਅਨ ਕਿਸਾਨਾਂ ਨੂੰ ਰਾਹਤ ਦੇ ਤੌਰ ਦੇ ਉੱਤੇ ਅਨਾਉਂਸ ਕਰ ਰਹੇ ਹੈਗੇ ਆ। ਇਹਨਾਂ ਦੇ ਨਾਲ ਜਿਹੜੀ ਬਰੁਕ ਕਾਲਿੰਸ ਐਗਰੀਕਲਚਰ ਸਕੱਤਰ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਆ, ਉਹ ਕਹਿੰਦੇ ਵੀ ਇਸ ਅਨਾਉਂਸਮੈਂਟ ਨੂੰ ਅਟੈਂਡ ਕਰਨਗੇ। ਕੈਟਲ, ਸੋਇਆਬੀਨ, ਕਾਟਨ, ਪੋਟੈਟੋਜ਼ ਜਿਹੜੇ ਆ ਇਹਦੇ ਗਰੋਵਰਸ ਆ, ਕਿਸਾਨ ਆ, ਉਹ ਉੱਥੇ ਨਾਲ ਹੋਣਗੇ ਤੇ $12 ਬਿਲੀਅਨ ਦਾ ਜਿਹੜਾ ਅਸਿਸਟੈਂਸ ਪੈਕੇਜ ਆ, ਕਿਉਂਕਿ ਕ੍ਰੌਪ ਪ੍ਰਾਈਸਿਸ ਬਹੁਤ ਇਸ ਵਾਰ ਘਟ ਰਹੀਆਂ, ਟੈਰਿਫ ਪਾਲਿਸੀਜ਼ ਨੇ ਲੱਕ ਤੋੜ ਰੱਖਿਆ ਕਿਸਾਨਾਂ ਦਾ। ਸੋ ਉਹਨੂੰ ਜਿਹੜਾ ਕੰਪਨਸੇਟ ਕਰਨ ਦੇ ਲਈ ਇਹ ਜਿਹੜੇ $12 ਬਿਲੀਅਨ ਕਿਸਾਨਾਂ ਦੇ ਵਿੱਚ ਵੰਡੇ ਜਿਹੜੇ ਉਹ ਜਾਣਗੇ। ਕੀ ਸਾਰੇ ਕਿਸਾਨਾਂ ਨੂੰ ਮਿਲਣਗੇ, ਕਿਹੜੇ ਕਿਹੜੇ ਹੋਣਗੇ, ਇਹ ਜਦੋਂ ਅਨਾਉਂਸਮੈਂਟ ਹੋਊਗੀ, ਉਹਦੀ ਜ਼ਿਆਦਾ ਇਨਫੋਰਮੇਸ਼ਨ ਸਾਹਮਣੇ ਆਊਗੀ, ਉਦੋਂ ਉਸ ਦੇ ਵਿੱਚ ਪਤਾ ਲੱਗੇਗਾ। ਤੇ ਕਹਿੰਦੇ ਵੀ ਜਿਹੜੇ ਟ੍ਰੇਡ ਡੈਫਿਸਿਟ ਆ, ਉਹਨਾਂ ਦੀ ਵਰਤੋਂ ਕਰਦੇ ਹੋਏ ਨਵੀਆਂ ਟ੍ਰੇਡ ਡੀਲਸ ਬਣਾਈਆਂ ਜਾ ਰਹੀਆਂ, ਪਰ ਉਸੇ ਚੀਜ਼ ਦੇ ਚੱਲਦਿਆਂ ਜਿਹੜੇ ਹੋਰ ਮੁਲਕ ਆ, ਉਹ ਵੀ ਅਮਰੀਕਾ ਦੀ ਇਸ ਨਬਜ਼ ਨੂੰ ਟਟੋਲ ਰਹੇ ਹੈਗੇ ਆ। ਸੋਇਆਬੀਨ ਦਾ ਐਕਸਪੋਰਟ ਦੀ ਵੈਲਿਊ ਪਿਛਲੇ ਸਾਲ 2023 ਦੇ ਵਿੱਚ ਤਕਰੀਬਨ 24 ਤੋਂ $28 ਬਿਲੀਅਨ ਦੀ ਕੀਮਤ ਜਿਹੜੀ ਉਹ ਰਹੀ ਕੱਲੀ ਸੋਇਆਬੀਨ ਦੀ। ਕਾਰਨ ਦੀ ਜਿਹੜੀ ਆ ਉਹ $13 ਬਿਲੀਅਨ ਤੋਂ ਰਹੀ। ਇਹ ਦੋ ਮੇਨ ਕ੍ਰੌਪਸ ਜਿਹੜੀਆਂ ਆਪਾਂ ਉਸ ਦੀ ਗੱਲ ਅਜੇ ਉਹ ਕਰਦੇ ਆ। ਹੁਣ $12 ਬਿਲੀਅਨ ਕੱਲਾ ਜਿਹੜਾ ਉਹ ਵੰਡਣਾ ਹੈ, ਕਿੰਨਾਂ ਨੂੰ ਮਿਲਣਾ ਆ, ਕਿੰਨਾ ਹੋਊਗਾ, ਇਹ ਜਿਹੜਾ ਆ ਹੁਣ ਦੇਖਣ ਵਾਲੀ ਗੱਲ ਰਹੂਗੀ। ਇੱਕ ਤਾਂ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਕਾਫੀ ਜ਼ਿਆਦਾ ਪੈ ਗਿਆ, ਤੇ ਹੁਣ ਇਹ ਆ ਵੀ ਉਹਦੇ ਵਿੱਚੋਂ ਕੁਝ ਹਿੱਸਾ ਇਹ ਇੱਕ ਰਾਹਤ ਦੇ ਤੌਰ ਦੇ ਉੱਤੇ ਜਿਹੜਾ ਉਹ ਵੰਡਿਆ ਜਾਵੇਗਾ। ਸੋ ਕਿਸ ਤਰੀਕੇ ਦੇ ਨਾਲ ਵੰਡ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਫਾਰਮਰ ਬ੍ਰਿਜ ਅਸਿਸਟੈਂਸ ਪ੍ਰੋਗਰਾਮ ਇਸ ਦਾ ਨਾਮ ਰੱਖਿਆ ਗਿਆ ਆ। ਇਸ ਦੇ ਵਿੱਚ ਇੱਕ ਟਾਈਮ ਦੀਆਂ ਜਿਹੜੀਆਂ ਪੇਮੈਂਟਸ ਆ ਰੋ ਕ੍ਰੌਪ ਫਾਰਮਰਸ ਉਹਨਾਂ ਨੂੰ ਮਿਲਣਗੀਆਂ। ਕਹਿੰਦੇ ਵੀ ਜਿਹੜੀਆਂ ਅਨਜਸਟੀਫਾਈਡ ਟ੍ਰੇਡ ਐਕਸ਼ਨ ਜਿਹੜੇ ਬਾਹਰਲੇ ਮੁਲਕਾਂ ਨੇ ਲਏ ਆ, ਜਿਹਦੇ ਕਰਕੇ ਮਾਰਕੀਟ ਡਿਸਰਪਸ਼ਨਸ ਹੋਈਆਂ ਆ, ਉਹਨਾਂ ਨੂੰ ਇਹਦਾ ਮੁਆਵਜ਼ਾ ਜਿਹੜਾ ਹੁਣ ਦਿੱਤਾ ਜਿਹੜਾ ਉਹ ਜਾਵੇਗਾ। ਸੋ ਜਦੋਂ ਟਰੰਪ ਹੁਣੀ ਕਰਦੇ ਆ ਦੂਜੇ ਮੁਲਕਾਂ ਦੇ ਨਾਲ, ਉਦੋਂ ਇਹ ਸਟ੍ਰੈਟਜੀ ਆ, ਉਦੋਂ ਇਹ ਡੀਲ ਆ, ਤੇ ਜਦੋਂ ਦੂਜੇ ਮੁਲਕ ਵਾਲੇ ਉਸ ਨੂੰ ਜਵਾਬੀ ਕਾਰਵਾਈ ਕਰਦੇ ਆ, ਤਾਂ ਉਦੋਂ ਕਹਿੰਦੇ ਵੀ ਤੁਸੀਂ ਸਾਡੇ ਨਾਲ ਧੱਕਾ ਜਿਹੜਾ ਉਹ ਕਰ ਰਹੇ ਆ। ਸੋ ਕਹਿੰਦੇ ਵੀ ਇਹਦੇ ਵਿੱਚ 12 ਚੋਂ 11 ਬਿਲੀਅਨ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਵੰਡ ਹੋਊਗਾ, ਇੱਕ ਵਾਰ ਦੀ ਪੇਮੈਂਟ ਮਿਲੂਗੀ। ਕਿਹੜੇ ਆਧਾਰ ਤੇ ਮਿਲੂਗੀ, ਕਿੱਦਾਂ ਹੋਊਗੀ, ਉਹ ਆਉਣ ਵਾਲਾ ਸਮਾਂ ਦੱਸੇਗਾ। ਤੇ ਜਿਹੜਾ $1 ਬਿਲੀਅਨ ਆ, ਉਹ ਉਹਨਾਂ ਨੇ ਬਾਕੀ ਹੋਰ ਕ੍ਰੌਪਸ ਦੇ ਲਈ ਰੱਖਿਆ ਜਿਹੜਾ ਉਹ ਹੈਗਾ, ਜਿਹੜੀਆਂ ਰੂ ਕ੍ਰੌਪਸ ਨਹੀਂ ਹੈਗੀਆਂ। ਪੇਮੈਂਟਸ ਕਹਿੰਦੇ ਵੀ ਇਹ ਫਾਰਮਰਸ ਤੱਕ ਜਿਹੜੀਆਂ ਉਹ ਪਹੁੰਚਾਈਆਂ ਜਾਣਗੀਆਂ ਜਿੱਦਾਂ ਹੀ ਮਾਰਕੀਟ ਦੇ ਵਿੱਚ ਇਸ ਵਾਰ ਦਾ ਹਾਰਵੈਸਟ ਜਾਵੇਗਾ, ਤੇ ਅਗਲੇ ਸਾਲ ਦੀ ਜਿਹੜੀਆਂ ਕ੍ਰੌਪਸ ਆ ਉਸ ਦੀ ਪਲੈਨਿੰਗ ਕਿਸਾਨਾਂ ਦੁਆਰਾ ਸ਼ੁਰੂ ਜਿਹੜੀ ਕੀਤੀ ਜਾਣੀ ਹੈਗੀ ਆ। ਫਾਰਮਰਸ ਕਹਿ ਰਹੇ ਆ ਵੀ ਇਸ ਰਾਹਤ ਦੀ, ਇਸ ਸਬਸਿਡੀ ਦੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈਗੀ ਆ। ਕਿਸਾਨਾਂ ਨੂੰ ਹਰਜੋਤ ਸਿੰਘ ਜੀ ਜ਼ਰੂਰ ਸਬਸਿਡੀ ਦੇ ਰਹੇ ਆ, ਪਰ ਲੋਕਾਂ ਨੂੰ ਹੈਲਥ ਦੀ ਸਬਸਿਡੀ ਨਹੀਂ ਦੇਣੀ। ਕਹਿੰਦੇ ਵੀ ਉਹ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਬਿਮਾਰੀਆਂ ਨਾਲ ਮਰਦਾ ਰਵੇ, ਚੱਕਰੀ ਜਿਹੜਾ ਉਸ ਦੇ ਵਿੱਚ ਕੋਈ ਨਹੀਂ ਹੈਗਾ। ਸੋਇਆਬੀਨ ਦਾ ਫਿਊਚਰ ਕਹਿੰਦੇ ਵੀ ਇਸ ਫੈਸਲੇ ਤੋਂ ਬਾਅਦ ਦੇ ਵਿੱਚ ਥੱਲੇ ਆ ਗਿਆ। ਬੁਸ਼ਲ ਦੀ ਕੀਮਤ $11 ਤੋਂ ਥੱਲੇ ਜਿਹੜੀ ਆ ਉਹ ਆਈ ਆ ਅਕਤੂਬਰ ਮਹੀਨੇ ਤੋਂ ਬਾਅਦ ਚ ਪਹਿਲੀ ਵਾਰ। ਸੋ ਅਮਰੀਕਨ ਫਾਰਮ ਬਿਊਰੋ ਫੈਡਰੇਸ਼ਨ, ਉਹਨਾਂ ਨੇ 24 ਨਵੰਬਰ ਨੂੰ ਕਿਹਾ ਸੀਗਾ ਵੀ ਭਾਈ ਸਾਨੂੰ ਬਹੁਤ ਜ਼ਿਆਦਾ ਇਸ ਦੇ ਵਿੱਚ ਜ਼ਰੂਰਤ ਆ, ਕਿਉਂਕਿ ਫਾਰਮ ਦੀਆਂ ਜਿਹੜੀਆਂ ਬੈਂਕਰਪਸੀਜ਼ ਆ ਲਗਾਤਾਰ ਵੱਧ ਰਹੀਆਂ ਆ। ਕਿਸਾਨਾਂ ਨੂੰ ਫਸਲਾਂ ਉਗਾਉਣ ਦੇ ਲਈ ਕੀਮਤ ਜ਼ਿਆਦਾ ਅਦਾ ਕਰਨੀ ਪੈ ਰਹੀ ਆ, ਜਿੰਨੀ ਉਹਨਾਂ ਨੂੰ ਉਸ ਦੇ ਵਿੱਚ ਵਾਪਸ ਬਾਅਦ ਚ ਮਿਲਦੇ ਆ। ਫਾਰਮਰਸ ਕਹਿ ਰਹੇ ਆ ਵੀ $multi-billion ਡਿਕਲਾਈਨ ਸਾਡਾ ਐਕਸਪੋਰਟਸ ਦੇ ਵਿੱਚ ਹੋਣ ਕਰਕੇ, ਖਾਸ ਕਰਕੇ ਚਾਈਨਾ ਦੇ ਨਾਲ ਜਿਹੜੇ ਸਿੰਘ ਫਸੇ ਆ, ਉਹਦੇ ਕਰਕੇ ਬਹੁਤ ਜ਼ਿਆਦਾ ਹਰਟ ਹੋਏ ਆ। ਚਾਈਨਾ ਦੇ ਨਾਲ ਇੱਕ ਡੀਲ ਇਹਨਾਂ ਨੇ ਜ਼ਰੂਰ ਬਣਾਈ ਸੀ, ਘਟਾਇਆ ਸੀ ਥੋੜਾ ਜਿਹਾ। ਉਹ ਕਹਿੰਦੇ ਮੰਨੇ ਸੀਗੇ ਵੀ ਅਸੀਂ ਜਿਹੜਾ ਇਸ ਨੂੰ ਖਰੀਦਾਂਗੇ, ਪਰ ਉਸ ਦੇ ਨਾਲ ਕਿਸਾਨਾਂ ਦਾ ਇਸ ਪਾਣੀ ਚੋਂ ਨਿਕਲਣਾ ਔਖਾ ਜਿਹੜਾ ਉਹ ਹੋਇਆ ਪਿਆ ਸੀਗਾ। ਸੋ ਅੱਜ $12 ਬਿਲੀਅਨ ਦੀ ਜਿਹੜੀ ਅਨਾਉਂਸਮੈਂਟ ਕਿਸਾਨਾਂ ਨੂੰ ਰਾਹਤ ਮੁਆਵਜ਼ੇ ਦੇ ਤੌਰ ਦੇ ਉੱਤੇ ਜਿਹੜੀ ਉਹ ਵੰਡੀ ਜਾਣੀ ਆ, ਜਿਸ ਚੋਂ $11 ਬਿਲੀਅਨ ਰੋ ਕ੍ਰੌਪਸ ਦੇ ਲਈ, ਤੇ ਬਾਕੀ $1 ਬਿਲੀਅਨ ਬਾਕੀ ਹੋਰ ਫਸਲਾਂ ਦੇ ਲਈ ਜਿਹੜੇ ਇਹਨਾਂ ਨੇ ਰੱਖੇ ਹੈਗੇ ਆ। ਸੋ ਅੱਜ ਹੁਣ ਤੋਂ ਕੁਝ ਸਮੇਂ ਬਾਅਦ ਕਹਿੰਦੇ ਵੀ ਇਹ ਜਿਹੜੀ ਅਨਾਉਂਸਮੈਂਟ ਆ ਉਹ ਹੋਣ ਜਾ ਰਹੀ।